ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਕਰੇਨ ਤੋਂ ਜਿਹੜੀ ਇਹ ਖਬਰਾਂ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਆ ਲਗਾਤਾਰ ਮਿਜ਼ਾਈਲ ਅਟੈਕਸ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਕੀਤੇ ਜਾ ਰਹੇ ਆ ਤੇ ਯੂਕਰੇਨ ਦਾ ਬਹੁਤ ਸਾਰਾ ਜਿਹੜਾ ਹਿੱਸਾ ਕਹਿੰਦੇ ਵੀ ਜਿਹੜਾ ਕੀਵ ਰਾਜਧਾਨੀ ਆ, ਉਹਦਾ 60% ਹਰਜੋਤ ਸਿੰਘ ਜੀ ਹਿੱਸਾ ਉੱਥੇ ਲਗਾਤਾਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਚੱਲ ਰਹੇ ਆ। 60% ਹਿੱਸਾ ਅਜਿਹਾ ਹੈ ਜਿੱਥੇ 2 ਦਿਨ ਹੋ ਗਏ ਆ ਵੀ ਬਿਜਲੀ ਜਿਹੜੀ ਉਹ ਨਹੀਂ ਆਈ। ਹੀਟ, ਵਾਟਰ ਤੇ ਪਾਵਰ, ਇਸ ਦੀ ਸਮੱਸਿਆ ਤੋਂ ਜਿਹੜੇ ਬਹੁਤ ਸਾਰੇ ਯੂਕਰੇਨੀ ਲੋਕ ਆ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਰਸ਼ੀਅਨ ਮਿਜ਼ਾਈਲ ਅਟੈਕਸ ਜਿਹੜੇ ਸੀਰੀਜ਼ ਦੇ ਵਿੱਚ ਉੱਥੇ ਲਗਾਤਾਰ ਹੋਏ ਸੀ, ਉਹਦੀ ਪ੍ਰੋਬਲਮ ਆ। ਉੱਥੋਂ ਦੇ ਜਿਹੜੇ ਮੇਅਰ ਵਿਟਾਲੀ ਕਲਿਚਕੋ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। 3 ਮਿਲੀਅਨ ਦੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਆ। ਇਸ ਟਾਈਮ ਕਹਿੰਦੇ ਵੀ 60% ਪਾਵਰ ਤੋਂ ਬਗੈਰ ਆ ਤੇ ਰੋਲਿੰਗ ਬਲੈਕਆਊਟਸ ਪੂਰੇ ਮੁਲਕ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ। ਉੱਥੋਂ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਅਸੀਂ ਹੌਲੀ-ਹੌਲੀ ਇਹ ਸਾਰੀਆਂ ਸਹੂਲਤਾਂ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਲੱਗੇ ਹੈਗੇ ਆ। ਤੇ ਪਰ ਕਹਿੰਦੇ ਵੀ ਜਿਹੜੇ 15 ਅਜਿਹੇ ਇਲਾਕੇ ਨੇ ਜਿੱਥੇ ਇਸ ਟਾਈਮ ਵੱਡੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਆ। ਯੂਐਨ ਦੇ ਜਿਹੜੇ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ ਲਈ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਰਸ਼ੀਅਨ ਸਟ੍ਰਾਈਕਸ ਦੇ ਨਾਲ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਆ, ਉਹਦੇ ਕਰਕੇ ਹੁਣ ਤੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ 77 ਬੰਦੇ ਸਿਰਫ ਇਹਨਾਂ ਚੀਜ਼ਾਂ ਦੀ ਸਹੂਲਤ ਨਾ ਮਿਲਣ ਕਰਕੇ ਵੀ ਜਿਹੜੇ ਉਹ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਕਰੇਨ ਤੋਂ ਜਿਹੜੀ ਇਹ ਖਬਰਾਂ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਆ ਲਗਾਤਾਰ ਮਿਜ਼ਾਈਲ ਅਟੈਕਸ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਕੀਤੇ ਜਾ ਰਹੇ ਆ ਤੇ ਯੂਕਰੇਨ ਦਾ ਬਹੁਤ ਸਾਰਾ ਜਿਹੜਾ ਹਿੱਸਾ ਕਹਿੰਦੇ ਵੀ ਜਿਹੜਾ ਕੀਵ ਰਾਜਧਾਨੀ ਆ, ਉਹਦਾ 60% ਹਰਜੋਤ ਸਿੰਘ ਜੀ ਹਿੱਸਾ ਉੱਥੇ ਲਗਾਤਾਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਚੱਲ ਰਹੇ ਆ। 60% ਹਿੱਸਾ ਅਜਿਹਾ ਹੈ ਜਿੱਥੇ 2 ਦਿਨ ਹੋ ਗਏ ਆ ਵੀ ਬਿਜਲੀ ਜਿਹੜੀ ਉਹ ਨਹੀਂ ਆਈ। ਹੀਟ, ਵਾਟਰ ਤੇ ਪਾਵਰ, ਇਸ ਦੀ ਸਮੱਸਿਆ ਤੋਂ ਜਿਹੜੇ ਬਹੁਤ ਸਾਰੇ ਯੂਕਰੇਨੀ ਲੋਕ ਆ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਰਸ਼ੀਅਨ ਮਿਜ਼ਾਈਲ ਅਟੈਕਸ ਜਿਹੜੇ ਸੀਰੀਜ਼ ਦੇ ਵਿੱਚ ਉੱਥੇ ਲਗਾਤਾਰ ਹੋਏ ਸੀ, ਉਹਦੀ ਪ੍ਰੋਬਲਮ ਆ। ਉੱਥੋਂ ਦੇ ਜਿਹੜੇ ਮੇਅਰ ਵਿਟਾਲੀ ਕਲਿਚਕੋ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। 3 ਮਿਲੀਅਨ ਦੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਆ। ਇਸ ਟਾਈਮ ਕਹਿੰਦੇ ਵੀ 60% ਪਾਵਰ ਤੋਂ ਬਗੈਰ ਆ ਤੇ ਰੋਲਿੰਗ ਬਲੈਕਆਊਟਸ ਪੂਰੇ ਮੁਲਕ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ। ਉੱਥੋਂ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਅਸੀਂ ਹੌਲੀ-ਹੌਲੀ ਇਹ ਸਾਰੀਆਂ ਸਹੂਲਤਾਂ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਲੱਗੇ ਹੈਗੇ ਆ। ਤੇ ਪਰ ਕਹਿੰਦੇ ਵੀ ਜਿਹੜੇ 15 ਅਜਿਹੇ ਇਲਾਕੇ ਨੇ ਜਿੱਥੇ ਇਸ ਟਾਈਮ ਵੱਡੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਆ। ਯੂਐਨ ਦੇ ਜਿਹੜੇ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ ਲਈ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਰਸ਼ੀਅਨ ਸਟ੍ਰਾਈਕਸ ਦੇ ਨਾਲ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਆ, ਉਹਦੇ ਕਰਕੇ ਹੁਣ ਤੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ 77 ਬੰਦੇ ਸਿਰਫ ਇਹਨਾਂ ਚੀਜ਼ਾਂ ਦੀ ਸਹੂਲਤ ਨਾ ਮਿਲਣ ਕਰਕੇ ਵੀ ਜਿਹੜੇ ਉਹ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ।